ਅਗਲੀ ਗੱਲ ਕਰੀਏ ਨਵੇਂ ਅਕਾਲੀ ਦਲ ਦੇ ਬਾਰੇ। ਕਹਿੰਦੇ ਕਿਸੇ ਵੀ ਸਮੇਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਉਹ ਤਲਬ ਕੀਤਾ ਜਾ ਸਕਦਾ ਹੈ ਜੀ। ਪ੍ਰਵੀਨ ਜੀ, ਜਿਸ ਦਿਨ ਸੰਤ ਹਰਚੰਦ ਹੋਰਾਂ ਦੀ ਬਰਸੀ ਸਮਾਗਮ ਸੀਗੇ, ਉਸ ਦਿਨ ਜਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸੰਬੋਧਨ ਤੋਂ ਬਾਅਦ ਅਗਲੇ ਦਿਨ ਅਕਾਲੀ ਦਲ ਬਾਦਲ ਧਿਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਹਵਾਲਾ ਦਿੱਤਾ ਕਿ ਜੀ ਦੇਖੋ, ਇਹ ਤਾਂ ਜਥੇਦਾਰ ਹੁੰਦੇ ਮੀਟਿੰਗਾਂ 'ਚ ਜਾਂਦੇ ਸੀ ਜੀ, ਉਹ ਬਾਰ-ਬਾਰ ਚੰਦੂ ਮਾਜਰਾ ਸੁਧਾਰ ਲਹਿਰ ਸ਼ਬਦ ਵਰਤ ਰਿਹਾ ਸੀ ਅਸਲ 'ਚ। ਉਸ ਨੁਕਤੇ ਨੂੰ ਫੜ ਕੇ ਕਿ ਸੁਧਾਰ ਲਹਿਰ ਦਾ ਜੇ 2 ਦਸੰਬਰ ਨੂੰ ਭੋਗ ਪੈ ਗਿਆ ਤੇ ਫਿਰ ਉਹ ਤੋਂ ਬਾਅਦ ਸੁਧਾਰ ਲਹਿਰ ਦੀ ਮੀਟਿੰਗ ਕਿਵੇਂ ਹੋ ਸਕਦੀ ਹੈ, ਜਿਹਦੀ ਪਹਿਲੀ ਮੀਟਿੰਗ ਦੀ ਗੱਲ ਹੈ, ਜਦੋਂ ਕਿ ਆਪਾਂ ਗੱਲ ਕੀਤੀ ਸੀ ਕਿ ਫਰਵਰੀ ਤੋਂ ਬਾਅਦ ਦਾ ਮਾਮਲਾ ਜੀ ਜੀ। ਹੁਣ ਉਹਨਾਂ ਨੇ ਖੁਦ ਵੀ ਕਰਕੇ ਕਿਹਾ ਕਿ ਜੀ ਮਈ 'ਚ ਆਏ ਸੀ ਸਾਡੇ ਘਰੇ ਤਾਂ, ਹੈ ਨਾ। ਤੇ ਇਸ ਲਈ ਕਹਿੰਦੇ ਇੱਕ ਵਾਰ ਢੀਂਡਸਿਆਂ ਹੋਰਾਂ ਦੇ ਜੂਦੇ ਜੀ ਮਈ 'ਚ ਕਵਰ ਲਈਏ, ਇੱਕ ਵਾਰ ਕਹਿੰਦੇ ਤੋਂ ਬਾਅਦ ਆਏ ਸੀਗੇ, ਉਸ ਸਮੇਂ ਜਥੇਦਾਰ ਨਹੀਂ ਸੀ। ਵੈਸੇ ਤਾਂ ਵਿਅਕਤੀ ਦੀ ਆਪਣੀ ਹਸਤੀ ਹੈ, ਆਪਣਾ ਜੀਵਨ ਹੈ, ਉਹ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ, ਵੱਖਰੀ ਗੱਲ ਹੈ। ਪਰ ਜੇਕਰ 2 ਦਸੰਬਰ ਵਾਲੀ ਕਾਰਵਾਈ ਚੱਲ ਰਹੀ ਆ ਤੇ ਉਸ ਚੱਲਦੀ ਕਾਰਵਾਈ 'ਚ ਕੋਈ ਜਥੇਦਾਰ ਕਿਸੇ ਮੀਟਿੰਗ ਜਾਊਗਾ, ਫਿਰ ਤਾਂ ਸਵਾਲ ਵਾਜਬ ਆ। ਬਿਲਕੁਲ। ਪਰ ਜੇ ਉਹ ਘਟਨਾ ਨਹੀਂ ਵਾਪਰੀ, ਉਹਦੇ ਬਾਵਜੂਦ ਤੁਸੀਂ ਉਹਨੂੰ ਹਵਾ ਦੇ ਵਿੱਚ ਹੀ ਹਰਫ ਲਿਖਣ ਨੂੰ ਫਿਰਦੇ ਹੋ ਇਹ ਕਿ ਹਾਂ ਜੇ ਅਸੀਂ ਆਏ ਇਹ ਕਹਾਣੀ ਘੜਦੀ ਏ, ਹੈ ਨਾ, ਫਿਰ ਤਾਂ ਇਹਦਾ ਮਤਲਬ ਕਿ ਤੁਹਾਡੀ ਸਾਜ਼ਿਸ਼ ਵੀ ਹੈ। ਹੁਣ ਇਸ ਨੂੰ ਬੇਨਕਾਬ ਹੋਣ ਤੋਂ ਪਹਿਲਾਂ ਹੀ ਆਪਾਂ ਗੱਲ ਕਰ ਰਹੇ ਸੀਗੇ ਵੀ ਇਹਦੇ ਆਧਾਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਜਾ ਸਕਦਾ ਜੀ। ਕੀ ਮਤਲਬ ਕਿ ਇਹ 2 ਦਸੰਬਰ ਦੇ ਹੁਕਮਨਾਮਿਆਂ ਨੂੰ ਰੱਦ ਕਰਾਉਣ ਦੀ ਕਵਾਇਦ ਹੈ ਕਿ ਦੇਖੋ ਜੀ ਇਹ ਤਾਂ ਮਿਲੀ ਭੁਗਤ ਵਾਲੇ ਸੀਗੇ ਜੀ, ਇਸ ਲਈ ਰੱਦ ਕਰ ਦਿਓ ਜੀ, ਜਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਉੱਥੇ ਜਾਂਦੇ ਸੀ। ਵੀ ਇਕੱਲਾ ਗਿਆਨੀ ਹਰਪ੍ਰੀਤ ਸਿੰਘ ਥੋੜਾ ਸੀ, 5 ਸਿੰਘ ਸਾਹਿਬਾਨ ਸੀ। ਇੱਕ ਬੰਦਾ ਕਿਸੇ ਰਲ ਗਿਆ ਤਾਂ 4 ਵੀ ਰਲ ਗਏ, ਤੇ 4 ਪਰ ਹੁੰਦੇ ਕਿ 1 ਪਰ ਹੁੰਦਾ। ਤੇ ਫਿਰ ਤਾਂ ਜੇ ਤਲਬ ਕਰਨ ਵਾਲੀ ਗੱਲ ਆਈ ਕਿ ਕੀ, ਚਲੋ ਜੇ 5 ਨਹੀਂ ਤਾਂ 3 ਤਾਂ ਜਥੇਦਾਰ ਹੈਗੇ ਸੀ ਨਾ ਸਿੱਧੇ 5, ਉਹਨਾਂ 'ਚ ਕੀ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਵੀ ਤਲਬ ਕਰੋਗੇ ਨਾਲੇ। ਹੁਣ ਇਹ ਗੱਲ ਕਿੱਥੋਂ ਆਈ? ਆਪਾਂ ਉਸ ਕੜੀ ਦੇ ਵੱਲ ਗੱਲ ਕਰ ਰਹੇ ਸੀ ਕਿ ਇਹ ਕੜੀਆਂ ਏਦਾਂ ਜੁੜਦੀਆਂ ਕਿ ਜਿਵੇਂ ਉਹਨਾਂ ਨੂੰ ਤਲਬ ਕਰਕੇ ਉਹਨਾਂ ਦੀ ਪ੍ਰਧਾਨਗੀ ਤੇ ਤਲਵਾਰ ਲਟਕਾਉਣੀ ਹੋਵੇ, ਨਵੇਂ ਅਕਾਲੀ ਦਲ ਤੇ ਤਲਵਾਰ ਲਟਕਾਉਣੀ ਹੋਵੇ, ਜਾਂ 2 ਦਸੰਬਰ ਵਾਲੇ ਫੈਸਲਿਆਂ ਦਾ ਭੋਗ ਪਾ ਕੇ ਫਕਰੇ ਕੌਮ ਵਾਪਸ ਲੈਣਾ ਹੋਵੇ, ਉਹ ਸਾਰੀ ਗੱਲ ਉੱਧਰ ਨੂੰ ਜਾਂਦੀ। ਹੁਣ ਉਹ 'ਚ ਅਗਲਾ ਕਦਮ ਪੁੱਟ ਲਿਆ ਗਿਆ ਜੀ। ਬਲਵਿੰਦਰ ਸਿੰਘ ਜੇਠੂਵਾਲ ਨੇ, ਠੀਕ ਆ, ਉਹਨਾਂ ਨੇ ਇਸ ਗੱਲ ਦੇ ਆਧਾਰ ਤੇ ਸ਼ਿਕਾਇਤ ਕੀਤੀ ਹੈ ਜੀ। ਤੇ ਹੁਣ ਉਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਮਤਲਬ ਕੁਲਦੀਪ ਸਿੰਘ ਗਿਆਨੀ ਗੜਗੰਜ ਸਾਹਿਬ, ਹੈ ਨਾ, ਉਹ ਤਲਬ ਕਰਨਗੇ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਉਹਨਾਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ। ਜਿਹੜੇ ਕੰਮ ਲਈ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਲਿਆਂਦਾ ਗਿਆ, ਕੀ ਉਹ ਕੰਮ ਇਹੀ ਸੀ ਕਿ ਭਾਈ ਆਹ ਦਿਨ ਕਰਾਉਣੇ ਆ? ਉਹਦੇ ਉੱਤੇ ਸਭ ਦੀ ਨਜ਼ਰ ਹੈ। ਜਦੋਂ ਕਿ ਜਿਹੜੇ ਪੰਥਕ ਸਿਧਾਂਤਾਂ ਤੋਂ ਵਾਕਿਫ ਨੇ, ਮੇਰੀ ਉਹਨਾਂ ਨਾਲ ਜਦੋਂ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਇੰਜ ਨਹੀਂ ਹੁੰਦਾ। ਜੇ ਤੁਸੀਂ ਦੁਨਿਆਵੀ ਅਦਾਲਤ 'ਚ ਵੀ ਕੋਈ ਪਹੁੰਚ ਅਪਰੋਚ ਕਰਦੇ ਹੋ ਤਾਂ ਪਹਿਲਾਂ ਇਨਕੁਆਇਰੀ ਹੁੰਦੀ ਆ, ਜੇ ਥਾਣੇ ਕਚਹਿਰੀ ਸ਼ਿਕਾਇਤ ਕਰਦੇ ਹੋ ਉਹਦੀ ਜਾਂਚ ਹੁੰਦੀ ਆ। ਤਾਂ ਕੀ ਇਸ ਮਾਮਲੇ ਦੀ ਪਹਿਲਾਂ ਜਾਂਚ ਕਰਾਉਣਗੇ ਜੱਜਦਾਰ ਸਾਹਿਬ ਕਿ ਭਾਈ ਦੱਸੋ ਇਹ ਗਏ ਸੀ ਜਾਂ ਨਹੀਂ ਗਏ ਸੀ, ਜਾਂ ਉਹੀ ਤਲਬ ਕਰ ਲੈਣਾ? ਵੈਸੇ ਜੇ ਤਾਂ ਇਹਨਾਂ ਨੂੰ ਇਹ ਲੱਗਦਾ ਬਾਦਲ ਧਿਰ ਨੂੰ ਕਿ ਏਦਾਂ ਅਸੀਂ ਬਦਲਾ ਲੈ ਲਾਂਗੇ, ਤਾਂ ਪ੍ਰਵੀਨ ਜੀ ਮੈਨੂੰ ਲੱਗਦਾ ਕਿ ਕਿਤੇ ਵੱਡੀ ਗਲਤੀ ਨਾ ਕਰ ਰਹੇ ਹੋਣ। ਪਹਿਲਾਂ ਹੀ ਇਹਨਾਂ ਦੇ ਉੱਤੇ ਤਾਂ ਇਹ ਸਵਾਲ ਖੜੇ ਨੇ ਕਿ ਭਾਈ ਇਹ ਗੁਰੂ ਤੋਂ ਭਗੌੜੇ ਨੇ, ਗੁਰੂ ਨੂੰ ਪਿੱਠ ਦਿਖਾ ਚੁੱਕੇ ਨੇ, ਉਹਦੀ ਦੁਰਵਰਤੋਂ ਕਰਦੇ ਨੇ ਸ਼ਕਤੀਆਂ ਦੀ। ਤੇ ਦੂਜਾ ਕਿਤੇ ਉਹਦੇ ਨਾਲ ਕਿਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੜਾ ਨਾ ਕਰ ਦੇਣ ਹੋਰ ਆਪੇ, ਲੋਕਾਂ ਦੀ ਉਹਨਾਂ ਪ੍ਰਤੀ ਸਿਮਤੀ ਨਾ ਬਣ ਜਾਵੇ ਤੇ ਕਿ ਧੱਕਾਸ਼ਾਹੀ ਕਰ ਰਹੇ ਹੋ, ਜਾਂ ਕਰ ਰਹੇ ਹੋ, ਕਿਤੇ ਉਲਟਾ ਨਾ ਪੈ ਜਾਵੇ। ਸੋ ਪਤਾ ਨਹੀਂ ਹੁਣ ਬਾਦਲ, ਸੁਖਬੀਰ ਬਾਦਲ ਉਹਨਾਂ ਦੇ ਸਲਾਹਕਾਰ ਗਲਤੀਆਂ ਕਰ ਰਹੇ ਨੇ ਜਾਂ ਸੁਖਬੀਰ ਬਾਦਲ ਆਪੇ ਗਲਤੀਆਂ ਕਰ ਰਹੇ ਨੇ, ਹੈ ਨਾ। ਪਰ ਹੁਣ ਦੇਖਣ ਵਾਲੀ ਗੱਲ ਤਾਂ ਗਿਆਨੀ ਕੁਲਦੀਪ ਸਿੰਘ ਗੜਗੰਜ ਹੋਰਾਂ ਦੀ, ਉਹ ਇਹਦੇ ਉੱਤੇ ਕਿਵੇਂ ਫੈਸਲਾ ਲੈਂਦੇ ਆ ਕਿ ਉਹਨਾਂ ਨੇ ਆਪਣਾ ਨਾਮ ਆਉਂਦੇ ਸਮੇਂ ਸਿੱਖ ਇਤਿਹਾਸ ਦੇ ਵਿੱਚ ਕਿਹੜੇ ਪੰਨਿਆਂ 'ਚ ਲਿਖਾਉਣਾ, ਇਹ ਦੇਖਣ ਵਾਲੀ ਗੱਲ ਹੋਊਗੀ। ਜੇ ਤਾਂ ਤੱਥਾਂ ਦੇ ਆਧਾਰ ਤੇ ਹੋਊਗਾ, ਪਹਿਲਾਂ ਇਨਕੁਆਇਰੀ ਕਰਨਗੇ, ਕਮੇਟੀ ਬਣਾ ਦੇਣ, ਕੋਈ ਜਾਂਚ ਕਰਾ ਲੈਣ, ਕੋਈ ਹੋਣੀ ਚਾਹੀਦੀ ਹੈ ਜਾਂਚ। ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ, ਤਰੀਕ ਵਾਈਜ਼ ਮਾਮਲਾ ਕੀ ਨਹੀਂ। ਜੇ ਗਏ ਸੀ ਤਾਂ ਫਿਰ ਬੁਲਾਉਣਾ ਵੀ ਬਣਦਾ ਹੈ, ਤੇ ਜੇ ਨਹੀਂ ਗਏ ਫਿਰ ਇਹ ਭੰਡੀ ਪ੍ਰਚਾਰ ਕਰਨ ਵਾਲਿਆਂ ਨੂੰ ਕੀ ਬੁਲਾ ਕੇ ਪੁੱਛੋਗੇ ਵੀ ਇਹ ਝੂਠੇ ਕਿੱਥੋਂ ਲਿਆਉਣੇ? ਪਹਿਲਾਂ ਤਾਂ ਜਿਨ੍ਹਾਂ ਨੇ ਦੋਸ਼ ਲਾਏ ਨੇ ਉਹਨਾਂ ਨੂੰ ਬੁਲਾ ਕੇ ਪੁੱਛਣ ਦੀ ਲੋੜ ਹੈ ਕਿ ਭਾਈ ਦੱਸੋ ਕਿਸ ਆਧਾਰ ਤੇ ਦੋਸ਼ ਲਾਏ ਆ। ਫਿਰ ਜਿਹੜਾ ਕੰਪਲੇਂਟ ਕਰਕੇ ਗਿਆ ਉਹਨੂੰ ਪੁੱਛੋਗੇ ਵੀ ਇਕੱਲੀ ਕੰਪਲੇਂਟ ਲਿਖਣ ਨਾਲ ਨਹੀਂ ਸਰਨਾ, ਉਹਦੇ ਤੱਥ ਸਬੂਤ ਦੇ ਨਾਲ। ਫਿਰ 5 ਸਿੰਘ ਸਾਹਿਬਾਨਾਂ ਦੇ ਹਵਾਲੇ ਨਾਲ ਫਿਰ 5 ਨੂੰ ਬੁਲਾ ਕੇ ਪੁੱਛ ਲਓ ਭਾਈ ਜੀ। ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛੋ ਜੀ, ਮੁੱਖ ਸ਼ਿਕਾਇਤ ਉਹਦੇ ਖਿਲਾਫ ਹੈ, ਪਰ ਪਹਿਲਾਂ ਇਨਕੁਆਇਰੀ ਜ਼ਰੂਰੀ ਹੈ। ਸੋ ਮੈਨੂੰ ਲੱਗਦਾ ਕਿ ਤਲਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਔਰ ਇਹ ਰਾਜਨੀਤਿਕ ਚਾਲਬਾਜ਼ੀ ਲੱਗਦੀ ਹੈ। ਰਾਜਨੀਤੀ ਦੀ ਬੋ ਆ ਜਾਂਦੀ ਹੈ ਜੀ, ਰਾਜਨੀਤੀ ਦਾ ਪਤਾ ਲੱਗ ਜਾਂਦਾ ਵੀ ਇਹਦੇ 'ਚ ਰਾਜਨੀਤੀ ਹੈ ਕਿ ਨਹੀਂ। ਬਿਲਕੁਲ ਜਿਵੇਂ ਤੁਸੀਂ ਦੱਸ ਹੀ ਦਿੱਤਾ ਸ਼ਰਮਾ ਜੀ, ਵੀ ਨਾ ਕਿਹੜੇ ਪਾਸੇ ਲਿਖਾਉਣਾ, ਉਹ ਇਹਨਾਂ ਦੀ ਇਸ ਕਾਰਵਾਈ ਤੋਂ ਪ੍ਰਤੀਤ ਹੋ ਜਾਊਗਾ, ਪਤਾ ਲੱਗ ਜਾਊਗਾ। ਦੂਜੇ ਪਾਸੇ ਇਹ ਹੈ ਵੀ ਜਿਹੜੇ ਤੁਸੀਂ ਧੜੇ ਦੀ ਗੱਲ ਕੀਤੀ ਹੈ ਬਾਦਲ ਪਰਿਵਾਰ ਦੀ, ਉਹਨਾਂ ਨੂੰ ਤਾਂ ਉਹ ਜਦੋਂ ਡੈਮੇਜ ਕੰਟਰੋਲ ਕਰਨ ਲਈ ਵੀ ਉਹ ਕੁਛ ਕਰਦੇ ਸੀ, ਉਹ ਵੀ ਪੁੱਠਾ ਪੈਂਦਾ ਰਿਹਾ।
ਕਿਉਂਕਿ ਸਲਾਹਕਾਰ ਉਹ ਜਿਹੇ ਨੇ, ਰਿਆਂ ਸਲਾਹਾਂ ਦੇਣ ਵਾਲੇ ਉਹ ਜਿਹੇ ਨੇ, ਜਿਹੜੇ ਕਹਿੰਦੇ ਨੇ ਜੀ ਆਪਾਂ ਹੀ ਹੋਲੀ ਸੋਲੀਆਂ, ਹੋਰ ਤਾਂ ਕੋਈ ਸਿਧਾਂਤ, ਕੋਈ ਕਾਨੂੰਨ, ਕੋਈ ਜਥੇਬੰਦੀ, ਕੋਈ ਮਰਿਆਦਾ ਤਾਂ ਹੈ ਹੀ ਨਹੀਂ ਗੀ, ਆਪਾਂ ਜਿਵੇਂ ਘਰੋਂ ਲਿਖ ਲਾਂਗੇ ਉਵੇਂ ਸਾਰਾ ਕੁਛ ਹੋ ਜਾਊਗਾ। ਤੇ ਉਹ ਸਾਰੇ ਕਾਸੇ ਨੇ ਲਿਆ ਕੇ ਇੱਥੇ ਖੜੇ ਕਰ ਦਿੱਤੇ, ਉਹ ਕਿਸੇ ਤੋਂ ਲੁਕਿਆ ਨਹੀਂ ਗਾ।